ਭਾਰਤ ਔਰ ਪਾਕਿਸਤਾਨ ਦੀ ਆਪਸੀ ਲੜਾਈ ਤੇ ਮੁੱਕ ਗਈ, ਪਰ ਜਦੋਂ ਦੋਹਾਂ ਦੀ ਲੜਾਈ ਸੀ ਪੂਰੇ ਜ਼ੋਰਾਂ ਤੇ ਬਹੁਤ ਸਾਰੇ ਐਸੇ ਮੁਲਕ ਸਨ ਜਿਹੜੇ ਵਿਚਕਾਰ ਇਸ ਲੜਾਈ ਤੋਂ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਸਨ। ਸੋ ਇਸ ਗੱਲ ਦੀ ਤਸਦੀਕ ਹੋਈ ਹੈ BBC ਦੀ ਪਸ਼ਤੋ ਸਰਵਿਸ ਦੀ ਇੱਕ ਰਿਪੋਰਟ ਤੋਂ, ਜਿਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਉਦੋਂ ਜਦੋਂ ਪਾਕਿਸਤਾਨ ਔਰ ਭਾਰਤ ਦੀ ਲੜਾਈ ਪੂਰੇ ਜ਼ੋਰਾਂ ਦੇ ਉੱਤੇ ਸੀਗੀ, ਉਦੋਂ ਅਫਗਾਨ ਤਾਲਿਬਾਨਾਂ ਨੇ ਆਪਣਾ ਇੱਕ ਬੜਾ ਖਾਸ ਵਜ਼ੀਰ ਖੁਫੀਆ ਦੌਰੇ ਤੇ ਭਾਰਤ ਭੇਜਿਆ ਔਰ ਇਸ ਵਜ਼ੀਰ ਦਾ ਨਾਮ ਸੀਗਾ ਸਦਰ ਇਬਰਾਹਿਮ ਸਦਰ, ਜੋ ਕਿ ਮੁੱਲਾ ਹੈਬਤੁੱਲਾ ਜਿਹੜਾ ਇਸ ਵੇਲੇ ਤਾਲਿਬਾਨ ਪ੍ਰਧਾਨ ਹੈ ਉਹਦਾ ਬੜਾ ਕਰੀਬੀ ਸਾਥੀ ਹੈ। ਯਾਦ ਰਵੇ ਕਿ ਗਏ ਵੇਲੇ ਦੇ ਵਿੱਚ ਇਬਰਾਹਿਮ ਸਦਰ ਹੈ ਜਿਹੜਾ ਇਹਦੇ ਉੱਤੇ ਅਮਰੀਕਾ ਵੱਲੋਂ ਅਤਗਰਦ ਖੁਦਕੁਸ਼ ਹਮਲੇ ਔਰ ਬਹੁਤ ਸਾਰੇ ਦੂਸਰੇ ਜੁਰਮਾਂ ਕਾਰਨ ਇੱਕ ਲਿਸਟ ਜਿਹੜੀ ਕਿ ਆਲਮੀ ਅਤਗਰਦਾਂ ਦੀ ਸੀ ਉਹਦੇ 'ਚ ਇਹਦਾ ਨਾਂ ਸੀਗਾ। ਸੋ ਹੁਣ ਤਾਲਿਬਾਨਾਂ ਦੇ ਰਾਜ ਤੋਂ ਬਾਅਦ ਇਹ ਕਿਉਂਕਿ ਅਫਗਾਨਿਸਤਾਨ ਦੇ ਵਿੱਚ ਵਾਈਸ ਫਾਰਨ ਮਿਨਿਸਟਰ ਹੈ, ਸੋ ਇਹਦੇ ਵੱਲੋਂ ਖੁਫੀਆ ਤੌਰ ਤੇ ਇਹ ਦੌਰਾ ਜਿਹੜਾ ਇਹ ਕੀਤਾ ਗਿਆ। ਭਾਰਤੀ ਸਰਕਾਰ ਇਸ ਵੇਲੇ ਨਾ ਤੇ ਇਸ ਦੌਰੇ ਤੋਂ ਇਨਕਾਰੀ ਹੈ ਔਰ ਨਾ ਹੀ ਇਹਦੀ ਹਾਮੀ ਭਰਨ ਰਹੀ ਹੈ, ਬਲਕਿ ਇੱਕ ਭਾਰਤੀ ਅਖਬਾਰ ਸੰਡੇ ਗਾਰਡੀਅਨ ਨੇ ਵੀ ਇਹ ਆਖਿਆ ਕਿ ਇੱਕ ਬੜੇ ਖਾਸ ਅਫਗਾਨ ਜ਼ਿੰਮੇਦਾਰ ਨੇ ਜੰਗ ਦੇ ਦਿਨਾਂ 'ਚ ਜਦੋਂ ਇਹ ਮਾਮਲੇ ਪੂਰੇ ਜ਼ੋਰਾਂ ਤੇ ਸੀ ਉਦੋਂ ਭਾਰਤ ਦੀ ਫੇਰੀ ਲਾਈ। ਸੋ ਹੁਣ ਭਾਰਤੀ ਸਰਕਾਰ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ, BBC ਪਸ਼ਤੋ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਸਾਫ਼ ਦੱਸ ਦਿੱਤਾ ਹੈ ਕਿ ਇਬਰਾਹਿਮ ਸਦਰ ਉਹ ਬੰਦਾ ਹੈ ਜਿਹੜਾ ਤਾਲਿਬਾਨਾਂ ਵੱਲੋਂ ਖੁਫੀਆ ਤੌਰ ਤੇ ਭਾਰਤ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਕੀ ਯਕੀਨ ਦਿਵਾਇਆ, ਇਹ ਤੇ ਉਹਨਾਂ ਵਾਲੇ ਵਕਤ 'ਚ ਪਤਾ ਲੱਗੇਗਾ।